ਈਰਾਨ ਨੇ ਕੁਵੈਤ ਦੇ ਉੱਤੇ ਜਿਹੜੀ ਸਟ੍ਰਾਈਕ ਕੀਤੀ ਹੈ, ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਆ ਤੇ 63 ਜਣੇ ਬੁਰੀ ਤਰ੍ਹਾਂ ਫੱਟੜ ਹੋ ਗਏ ਹੈਗੇ ਆ। ਏਅਰਪੋਰਟ ਦੇ ਉੱਤੇ ਜਿਹੜਾ ਆ ਈਰਾਨ ਵੱਲੋਂ ਜਿਹੜਾ ਇਹ ਅਟੈਕ ਕੀਤਾ ਗਿਆ ਹੈਗਾ ਕੁਵੈਤ ਦੇ ਉੱਤੇ। ਸੋ ਈਰਾਨ ਵਾਲੇ ਉਹੀ ਕਹਿ ਰਹੇ ਆ ਵੀ ਅਸੀਂ ਇਸ ਕਰਕੇ ਲਾਂਚ ਕੀਤਾ ਹੈ ਵੀ ਜਿਹੜੇ ਯੂਐਸ ਦੇ ਜਿਹੜੇ ਬੇਸ ਆ ਉਹ ਸਾਨੂੰ ਥ੍ਰੈਟ ਕਰਨ ਦੇ ਲਈ ਵਰਤੇ ਜਾ ਰਹੇ ਹੈਗੇ ਆ। ਸੋ ਕੁਵੈਤ ਵਾਲੇ ਜਿਹੜੇ ਕੁਵੈਤ ਦੇ ਆਫੀਸ਼ੀਅਲਸ ਆ ਕਹਿੰਦੇ ਵੀ ਮਿਜ਼ਾਈਲ ਤੇ ਡਰੋਨ ਸਟ੍ਰਾਈਕ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਹੈਗਾ। ਯੂਐਸ ਮਿਲਟਰੀ ਨੇ ਇਹ ਕਿਹਾ ਵੀ ਉਹਨਾਂ ਨੇ ਈਰਾਨ ਦੇ ਕਈ ਡਰੋਨ ਜਿਹੜੇ ਆ ਸਟੇਟ ਆਫ ਹਾਰਮੁਜ਼ ਦੇ ਲਾਗੇ ਆ ਉਹਨਾਂ ਨੂੰ ਥੱਲੇ ਸਿੱਟਿਆ ਹੈਗਾ। ਸੋ ਮਿਲਟਰੀ ਜਿਹੜੇ ਐਕਸਚੇਂਜਸ ਆ ਵਾਸ਼ਿੰਗਟਨ ਤੇ ਤਹਿਰਾਨ ਦੋਨਾਂ ਦੇ ਵਿੱਚ ਇਸ ਟਾਈਮ ਚੱਲ ਰਹੇ ਆ। ਈਵਨ ਦੋ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਸਾਡੀ ਗੱਲਬਾਤ ਬਹੁਤ ਲਾਗੇ ਆ ਪੀਸਫੁਲ ਐਗਰੀਮੈਂਟ ਦੇ ਲਈ, ਪਰ ਲੱਗ ਨਹੀਂ ਰਿਹਾ। ਹਾਲਾਂਕਿ ਕੱਲ ਪ੍ਰੈਜ਼ੀਡੈਂਟ ਟਰੰਪ ਹੋਣੀ ਬੈਂਜਾਮਿਨ ਨੇਤਨਯਾਹੂ ਤੇ ਵੀ ਤੱਤੇ ਹੋਏ ਹੈਗੇ ਆ ਤੇ ਉਹਨਾਂ ਨੇ ਉਹਨੂੰ ਕਰੇਜ਼ੀ ਤੱਕ ਜਿਹੜਾ ਸ਼ਬਦ ਆ ਉਹ ਵਰਤਿਆ ਹੈਗਾ ਵੀ ਉਹ ਉੱਥੇ ਲੈਬਨਾਨ 'ਚ ਅਟੈਕ ਕਰਨ ਨੂੰ ਨਹੀਂ ਹਟ ਰਿਹਾ। ਸੋ ਮਿਡਲ ਈਸਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਮੁੜ ਘਿੜ ਕੇ ਫੇਰ ਪਹਿਲੇ ਵਾਲੇ ਦਿਨ ਦੀ ਪੋਜੀਸ਼ਨ ਤੇ ਪਹੁੰਚ ਚੁੱਕੀ ਹੈਗੀ ਆ। ਜੀ ਬਿਲਕੁਲ। ਈਰਾਨ ਨੇ ਕੁਵੈਤ ਦੇ ਉੱਤੇ ਜਿਹੜੀ ਸਟ੍ਰਾਈਕ ਕੀਤੀ ਹੈ, ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਆ ਤੇ 63 ਜਣੇ ਬੁਰੀ ਤਰ੍ਹਾਂ ਫੱਟੜ ਹੋ ਗਏ ਹੈਗੇ ਆ। ਏਅਰਪੋਰਟ ਦੇ ਉੱਤੇ ਜਿਹੜਾ ਆ ਈਰਾਨ ਵੱਲੋਂ ਜਿਹੜਾ ਇਹ ਅਟੈਕ ਕੀਤਾ ਗਿਆ ਹੈਗਾ ਕੁਵੈਤ ਦੇ ਉੱਤੇ। ਸੋ ਈਰਾਨ ਵਾਲੇ ਉਹੀ ਕਹਿ ਰਹੇ ਆ ਵੀ ਅਸੀਂ ਇਸ ਕਰਕੇ ਲਾਂਚ ਕੀਤਾ ਹੈ ਵੀ ਜਿਹੜੇ ਯੂਐਸ ਦੇ ਜਿਹੜੇ ਬੇਸ ਆ ਉਹ ਸਾਨੂੰ ਥ੍ਰੈਟ ਕਰਨ ਦੇ ਲਈ ਵਰਤੇ ਜਾ ਰਹੇ ਹੈਗੇ ਆ। ਸੋ ਕੁਵੈਤ ਵਾਲੇ ਜਿਹੜੇ ਕੁਵੈਤ ਦੇ ਆਫੀਸ਼ੀਅਲਸ ਆ ਕਹਿੰਦੇ ਵੀ ਮਿਜ਼ਾਈਲ ਤੇ ਡਰੋਨ ਸਟ੍ਰਾਈਕ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਹੈਗਾ। ਯੂਐਸ ਮਿਲਟਰੀ ਨੇ ਇਹ ਕਿਹਾ ਵੀ ਉਹਨਾਂ ਨੇ ਈਰਾਨ ਦੇ ਕਈ ਡਰੋਨ ਜਿਹੜੇ ਆ ਸਟੇਟ ਆਫ ਹਾਰਮੁਜ਼ ਦੇ ਲਾਗੇ ਆ ਉਹਨਾਂ ਨੂੰ ਥੱਲੇ ਸਿੱਟਿਆ ਹੈਗਾ। ਸੋ ਮਿਲਟਰੀ ਜਿਹੜੇ ਐਕਸਚੇਂਜਸ ਆ ਵਾਸ਼ਿੰਗਟਨ ਤੇ ਤਹਿਰਾਨ ਦੋਨਾਂ ਦੇ ਵਿੱਚ ਇਸ ਟਾਈਮ ਚੱਲ ਰਹੇ ਆ। ਈਵਨ ਦੋ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਸਾਡੀ ਗੱਲਬਾਤ ਬਹੁਤ ਲਾਗੇ ਆ ਪੀਸਫੁਲ ਐਗਰੀਮੈਂਟ ਦੇ ਲਈ, ਪਰ ਲੱਗ ਨਹੀਂ ਰਿਹਾ। ਹਾਲਾਂਕਿ ਕੱਲ ਪ੍ਰੈਜ਼ੀਡੈਂਟ ਟਰੰਪ ਹੋਣੀ ਬੈਂਜਾਮਿਨ ਨੇਤਨਯਾਹੂ ਤੇ ਵੀ ਤੱਤੇ ਹੋਏ ਹੈਗੇ ਆ ਤੇ ਉਹਨਾਂ ਨੇ ਉਹਨੂੰ ਕਰੇਜ਼ੀ ਤੱਕ ਜਿਹੜਾ ਸ਼ਬਦ ਆ ਉਹ ਵਰਤਿਆ ਹੈਗਾ ਵੀ ਉਹ ਉੱਥੇ ਲੈਬਨਾਨ 'ਚ ਅਟੈਕ ਕਰਨ ਨੂੰ ਨਹੀਂ ਹਟ ਰਿਹਾ। ਸੋ ਮਿਡਲ ਈਸਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਮੁੜ ਘਿੜ ਕੇ ਫੇਰ ਪਹਿਲੇ ਵਾਲੇ ਦਿਨ ਦੀ ਪੋਜੀਸ਼ਨ ਤੇ ਪਹੁੰਚ ਚੁੱਕੀ ਹੈਗੀ ਆ। ਜੀ ਬਿਲਕੁਲ। ਈਰਾਨ ਨੇ ਕੁਵੈਤ ਦੇ ਉੱਤੇ ਜਿਹੜੀ ਸਟ੍ਰਾਈਕ ਕੀਤੀ ਹੈ, ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਆ ਤੇ 63 ਜਣੇ ਬੁਰੀ ਤਰ੍ਹਾਂ ਫੱਟੜ ਹੋ ਗਏ ਹੈਗੇ ਆ। ਏਅਰਪੋਰਟ ਦੇ ਉੱਤੇ ਜਿਹੜਾ ਆ ਈਰਾਨ ਵੱਲੋਂ ਜਿਹੜਾ ਇਹ ਅਟੈਕ ਕੀਤਾ ਗਿਆ ਹੈਗਾ ਕੁਵੈਤ ਦੇ ਉੱਤੇ। ਸੋ ਈਰਾਨ ਵਾਲੇ ਉਹੀ ਕਹਿ ਰਹੇ ਆ ਵੀ ਅਸੀਂ ਇਸ ਕਰਕੇ ਲਾਂਚ ਕੀਤਾ ਹੈ ਵੀ ਜਿਹੜੇ ਯੂਐਸ ਦੇ ਜਿਹੜੇ ਬੇਸ ਆ ਉਹ ਸਾਨੂੰ ਥ੍ਰੈਟ ਕਰਨ ਦੇ ਲਈ ਵਰਤੇ ਜਾ ਰਹੇ ਹੈਗੇ ਆ। ਸੋ ਕੁਵੈਤ ਵਾਲੇ ਜਿਹੜੇ ਕੁਵੈਤ ਦੇ ਆਫੀਸ਼ੀਅਲਸ ਆ ਕਹਿੰਦੇ ਵੀ ਮਿਜ਼ਾਈਲ ਤੇ ਡਰੋਨ ਸਟ੍ਰਾਈਕ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਹੈਗਾ। ਯੂਐਸ ਮਿਲਟਰੀ ਨੇ ਇਹ ਕਿਹਾ ਵੀ ਉਹਨਾਂ ਨੇ ਈਰਾਨ ਦੇ ਕਈ ਡਰੋਨ ਜਿਹੜੇ ਆ ਸਟੇਟ ਆਫ ਹਾਰਮੁਜ਼ ਦੇ ਲਾਗੇ ਆ ਉਹਨਾਂ ਨੂੰ ਥੱਲੇ ਸਿੱਟਿਆ ਹੈਗਾ। ਸੋ ਮਿਲਟਰੀ ਜਿਹੜੇ ਐਕਸਚੇਂਜਸ ਆ ਵਾਸ਼ਿੰਗਟਨ ਤੇ ਤਹਿਰਾਨ ਦੋਨਾਂ ਦੇ ਵਿੱਚ ਇਸ ਟਾਈਮ ਚੱਲ ਰਹੇ ਆ। ਈਵਨ ਦੋ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਸਾਡੀ ਗੱਲਬਾਤ ਬਹੁਤ ਲਾਗੇ ਆ ਪੀਸਫੁਲ ਐਗਰੀਮੈਂਟ ਦੇ ਲਈ, ਪਰ ਲੱਗ ਨਹੀਂ ਰਿਹਾ। ਹਾਲਾਂਕਿ ਕੱਲ ਪ੍ਰੈਜ਼ੀਡੈਂਟ ਟਰੰਪ ਹੋਣੀ ਬੈਂਜਾਮਿਨ ਨੇਤਨਯਾਹੂ ਤੇ ਵੀ ਤੱਤੇ ਹੋਏ ਹੈਗੇ ਆ ਤੇ ਉਹਨਾਂ ਨੇ ਉਹਨੂੰ ਕਰੇਜ਼ੀ ਤੱਕ ਜਿਹੜਾ ਸ਼ਬਦ ਆ ਉਹ ਵਰਤਿਆ ਹੈਗਾ ਵੀ ਉਹ ਉੱਥੇ ਲੈਬਨਾਨ 'ਚ ਅਟੈਕ ਕਰਨ ਨੂੰ ਨਹੀਂ ਹਟ ਰਿਹਾ। ਸੋ ਮਿਡਲ ਈਸਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਮੁੜ ਘਿੜ ਕੇ ਫੇਰ ਪਹਿਲੇ ਵਾਲੇ ਦਿਨ ਦੀ ਪੋਜੀਸ਼ਨ ਤੇ ਪਹੁੰਚ ਚੁੱਕੀ ਹੈਗੀ ਆ। ਜੀ ਬਿਲਕੁਲ।